ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ SYL ਨੇ ਚਾਰੇ ਪਾਸੇ ਧੁੰਮ ਮਚਾ ਦਿੱਤੀ ਹੈ। ਬੇਸ਼ੱਕ ਅੱਜ ਸਿੱਧੂ ਮੂਸੇਵਾਲਾ ਸਾਡੇ ਦਰਮਿਆਨ ਨਹੀਂ, ਪਰ ਉਸ ਦੇ ਬੋਲਾਂ ਨੇ ਪੰਜਾਬ ਦੇ ਖੜੇ ਪਾਣੀਆਂ ਦੇ ਵਿੱਚ ਇੱਕ ਵਾਰੀ ਹਲਚਲ ਪੈਦਾ ਕਰ ਦਿੱਤੀ ਹੈ ਤੇ ਲੋਕ ਕਹਿਣ ਲੱਗ ਪਏ ਨੇ ਕਿ ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਤੋਂ ਬਾਅਦ ਜੇਕਰ ਕਿਸੇ ਨੇ ਜਵਾਨੀ ਨੂੰ ਹਲਾਉਣਾ ਦਿੱਤਾ ਤੇ ਉਹ ਹੈ ਸਿੱਧੂ ਮੂਸੇਵਾਲੇ ਦਾ ਗੀਤ SYL ਗੀਤ ਨੇ ਰਿਲੀਜ਼ ਹੁੰਦਿਆਂ ਹੀ ਕਈ ਰਿਕਾਰਡ ਤੋੜ ਦਿੱਤੇ ਨੇ। ਕੁਛ ਹੀ ਘੰਟਿਆਂ ਦੇ ਵਿੱਚ ਗੀਤ 10 ਮਿਲੀਅਨ ਨੂੰ ਪਾਰ ਕਰ ਗਿਆ ਤੇ ਕੁਛ ਹੀ ਘੰਟਿਆਂ ਦੇ ਵਿੱਚ ਇਹ ਗੀਤ ਜਿਹੜਾ ਇਹਨੂੰ 2 ਮਿਲੀਅਨ ਜਿਹੜੇ ਨੇ ਉਹ ਲਾਈਕ ਮਿਲੇ ਨੇ ਤੇ ਪਹਿਲੇ ਰਿਲੀਜ਼ ਦੇ ਪਹਿਲੇ 29 ਮਿੰਟਾਂ ਦੇ ਵਿੱਚ ਗੀਤ ਮਿਲੀਅਨ ਨੂੰ ਕ੍ਰਾਸ ਕਰ ਗਿਆ ਸੀ। ਕੁਛ ਹੀ ਘੰਟਿਆਂ ਦੇ ਵਿੱਚ ਗੀਤ 10 ਮਿਲੀਅਨ ਨੂੰ ਕ੍ਰਾਸ ਕਰ ਗਿਆ। ਪਰ ਇਸ ਗੀਤ ਦੇ ਨਾਲ ਹੁਣ ਜਿਸ ਚੀਜ਼ ਦੀ ਚਰਚਾ ਹੈ ਉਹ ਹੈ ਭਾਈ ਬਲਵਿੰਦਰ ਸਿੰਘ ਜਟਾਣਾ। ਭਾਈ ਬਲਵਿੰਦਰ ਸਿੰਘ ਜਟਾਣਾ ਦੇ ਬਾਰੇ ਸਿੱਧੂ ਮੂਸੇਵਾਲੇ ਨੇ ਜ਼ਿਕਰ ਕੀਤਾ ਕਿ ਫਿਰ ਬਲਵਿੰਦਰ ਜਟਾਣਾ ਆਓ। ਤਾਂ ਬਲਵਿੰਦਰ ਜਟਾਣਾ ਕੌਣ ਸੀ? ਬਲਵਿੰਦਰ ਜਟਾਣਾ ਉਹੀ ਹੈ ਜਿਹਨੇ ਆਪਦੇ ਸਾਥੀਆਂ ਦੇ ਨਾਲ ਮਿਲ ਕੇ ਚੰਡੀਗੜ੍ਹ ਦੇ ਵਿੱਚ 2 ਅਫਸਰਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿੱਚ ਡੇਕਾਂ ਹੋ ਕੇ ਆਈਆਂ ਨੇ, ਜਿਨ੍ਹਾਂ ਦਾ ਜ਼ਿਕਰ ਸਿੱਧੂ ਮੂਸੇਵਾਲੇ ਨੇ ਕੀਤਾ। ਸਿੱਧੂ ਮੂਸੇਵਾਲੇ ਨੇ ਤਾਂ ਪੰਜਾਬ ਦੇ ਕਹਿੰਦੇ ਕਹਾਉਂਦੇ ਸਿੰਗਰਾਂ ਨੂੰ ਵੀ ਇੱਕ ਤਰੀਕੇ ਨਾਲ ਵਾਣੀ ਪਾ ਰੱਖਿਆ। ਉਹਨਾਂ ਦੀਆਂ ਵੀ ਕਈ ਕਲਿੱਪਾਂ ਸਿੱਧੂ ਮੂਸੇਵਾਲੇ ਦੇ ਗਾਣੇ SYL ਦੇ ਵਿੱਚ ਸੁਣੀਆਂ ਜਾ ਸਕਦੀਆਂ ਨੇ। ਖੈਰ, ਭਾਈ ਬਲਵਿੰਦਰ ਜਟਾਣਾ 23 ਜੁਲਾਈ 1990 ਨੂੰ ਸੈਕਟਰ 26 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਸ ਦਫ਼ਤਰ ਦੇ ਵਿੱਚ ਪਹੁੰਚਦਾ ਹੈ ਜਿੱਥੇ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦੀ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਦੇ ਵਿੱਚ ਇਹ ਡਿਸਕਸ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਦਾ ਪਾਣੀ ਹਰਿਆਣੇ ਤੇ ਦਿੱਲੀ ਨੂੰ ਕਿਵੇਂ ਦੇਣਾ ਹੈ। ਜਦੋਂ ਇਹ ਮੀਟਿੰਗ ਹੋ ਰਹੀ ਸੀ ਤਾਂ ਭਾਈ ਬਲਵਿੰਦਰ ਜਟਾਣੇ ਨੇ ਆਪਣੇ ਸਾਥੀਆਂ ਬਲਬੀਰ ਸਿੰਘ ਫੌਜੀ, ਜਗਤਾਰ ਸਿੰਘ ਪੰਜੋਲਾ ਤੇ ਹਰਮੀਤ ਸਿੰਘ ਭਾਓਵਾਲ ਦੇ ਨਾਲ ਮਿਲ ਕੇ ਉੱਥੇ ਜਿਹੜੇ ਚੀਫ ਇੰਜੀਨੀਅਰ ਸੀਗੇ SYL ਦੇ, ਜਿਨ੍ਹਾਂ ਦੇ ਵਿੱਚ ਸੁਪਰਟੈਂਡਿੰਗ ਇੰਜੀਨੀਅਰ MS ਸੀਕਰੀ ਤੇ ਅਵਤਾਰ ਔਲਖ ਸੀਗੇ, ਉਹਨਾਂ ਦਾ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਜਿਹੜੇ ਜਟਾਣਾ ਦੇ ਨਾਲ ਰਹੇ ਨੇ ਨਿਰਪ੍ਰੀਤ ਕੌਰ, ਉਹ ਇਹ ਦਾਅਵਾ ਕਰਦੇ ਆ ਕਿ ਇਸ ਸਾਰੇ ਘਟਨਾਕ੍ਰਮ ਦਾ ਜਿਹੜਾ ਦੋਸ਼ ਸੀਗਾ ਉਹ ਬਲਵਿੰਦਰ ਜਟਾਣੇ ਉੱਤੇ ਲੱਗਦਾ ਹੈ ਤੇ ਪੁਲਿਸ ਨੇ ਫਿਰ ਬਲਵਿੰਦਰ ਜਟਾਣੇ ਉੱਤੇ 16 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਸੀ। ਨਿਰਪ੍ਰੀਤ ਕੌਰ ਇਹ ਵੀ ਗੱਲ ਦੱਸਦੇ ਨੇ ਕਿ ਉਦੋਂ ਪੁਲਿਸ ਨੇ ਪੂਲੇ ਨਿਹੰਗ ਦੀ ਮਦਦ ਦੇ ਨਾਲ ਜਟਾਣੇ ਦੀ ਦਾਦੀ ਦਵਾਰਕੀ ਕੌਰ, ਚਾਚੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਤੇ ਭਾਂਜੇ ਸਿਮਰਨਜੀਤ ਸਿੰਘ ਨੂੰ ਜਿੰਦਾ ਜਲਾ ਦਿੱਤਾ ਸੀ, ਸਾੜ ਦਿੱਤਾ ਸੀ। ਨਿਰਪ੍ਰੀਤ ਕੌਰ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਨੇ ਕਿ ਇੰਜੀਨੀਅਰ ਦੇ ਕਤਲ ਜਟਾਣੇ ਨੇ ਕੀਤੇ ਤੇ ਜਟਾਣੇ ਦਾ ਪੰਥਕ ਹਲਕਿਆਂ ਦੇ ਵਿੱਚ ਕੱਦ ਬਹੁਤ ਉੱਚਾ ਹੋ ਗਿਆ ਸੀ। 4 ਸਤੰਬਰ 1991 ਦੀ ਗੱਲ ਹੈ, ਜਦੋਂ ਜਟਾਣਾ ਇੱਕ ਪਿੰਡ ਨੂੰ ਜਾ ਰਿਹਾ ਸੀ ਸਾਧੂਗੜ੍ਹ ਵੱਲ ਨੂੰ, ਤਾਂ ਉਸ ਵਕਤ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਜਦੋਂ ਘੇਰ ਕੇ ਫਿਰ ਉਸ ਦਾ ਗੋਲੀਆਂ ਮਾਰ ਕੇ ਇਨਕਾਊਂਟਰ ਕਰ ਦਿੱਤਾ ਸੀ। ਜਟਾਣਾ ਬੱਬਰ ਖਾਲਸਾ ਦੇ ਨਾਲ ਜੁੜੇ ਹੋਏ ਸਨ ਤੇ ਉਸ ਨੂੰ ਮਾਲਵੇ ਇਲਾਕੇ ਦਾ ਲੈਫਟੀਨੈਂਟ ਜਨਰਲ ਬੱਬਰ ਖਾਲਸਾ ਨੇ ਬਣਾਇਆ ਸੀ ਤੇ ਉਸ ਕਰਕੇ ਮਾਲਵਾ ਇਲਾਕੇ ਦੇ ਵਿੱਚ ਬੱਬਰ ਖਾਲਸਾ ਦੀਆਂ ਸਰਗਰਮੀਆਂ ਉੱਤੇ ਪੁਲਿਸ ਦੀ ਵੀ ਨਜ਼ਰ ਸੀ ਤੇ ਇਸ਼ਾਰੇ ਉੱਤੇ ਹੁੰਦੀਆਂ ਸੀ ਜਿਸ ਦੇ ਸਰਗਰਮੀਆਂ ਉਹ ਸੀ ਭਾਈ ਬਲਵਿੰਦਰ ਸਿੰਘ ਜਟਾਣਾ। ਨਿਰਪ੍ਰੀਤ ਕੌਰ ਇਹ ਵੀ ਕਹਿੰਦੇ ਆ ਕਿ ਉਦੋਂ ਦੀ ਸਿਆਸਤ ਆਪਸ ਵਿੱਚ ਹੀ ਮਿਲ ਚੁੱਕੇ ਸਨ, ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ। SYL ਦੇ ਨਿਰਮਾਣ ਦਾ ਕੰਮ ਜੇਕਰ ਜਟਾਣੇ ਨੇ ਨਾ ਰੋਕਿਆ ਹੁੰਦਾ ਤਾਂ ਹੁਣ ਨੂੰ SYL ਨਿਕਲ ਜਾਂਦੀ ਤੇ ਪੰਜਾਬੀਆਂ ਦੇ ਹੱਕਾਂ ਤੇ ਇੱਕ ਬਹੁਤ ਵੱਡਾ ਡਾਕਾ ਵੱਜ ਜਾਣਾ ਸੀ। ਤੇ SYL ਦਾ ਨਿਰਮਾਣ ਜੇ ਕਿਸੇ ਨੇ ਰੋਕਿਆ, ਪੰਜਾਬ ਦੇ ਲੁੱਟੇ ਜਾਂਦੇ ਪਾਣੀਆਂ ਨੂੰ ਜੇ ਕਿਸੇ ਨੇ ਰੋਕਿਆ ਤਾਂ ਉਹ ਸੀ ਭਾਈ ਬਲਵਿੰਦਰ ਜਟਾਣਾ। ਬਾਅਦ ਦੇ ਵਿੱਚ ਇਹਦੇ ਪਰਿਵਾਰਕ ਮੈਂਬਰਾਂ ਨੂੰ ਪੂਲੇ ਨਿਹੰਗ ਨੇ ਜਿਉਂਦੇ ਸਾੜ ਦਿੱਤਾ ਸੀ। 30 ਨਵੰਬਰ 1991 ਨੂੰ ਇਹ ਘਟਨਾ ਵਾਪਰੀ ਹੈ ਤੇ ਜਦਕਿ ਬਲਵਿੰਦਰ ਜਟਾਣੇ ਨੇ 23 ਜੁਲਾਈ 1990 ਨੂੰ SYL ਦੇ ਉਸ ਮੀਟਿੰਗ ਦੇ ਵਿੱਚ ਦਾਖਲ ਹੋ ਕੇ, ਜਿੱਥੇ ਇਹ ਮੀਟਿੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਪਾਣੀਆਂ ਲੁੱਟਣਾ ਕਿਵੇਂ ਹੈ, ਉੱਥੇ MS ਸੀਕਰੀ ਤੇ ਅਵਤਾਰ ਔਲਖ ਦਾ ਕਤਲ ਕਰਕੇ ਜਟਾਣੇ ਨੇ ਇੱਕ ਵਾਰੀ ਸਦਾ ਲਈ SYL ਨੂੰ ਰੋਕ ਦਿੱਤਾ। ਸੋ ਇਹ ਸੀ ਪੂਰੀ ਕਹਾਣੀ ਬਲਵਿੰਦਰ ਜਟਾਣੇ ਦੇ ਸੰਘਰਸ਼ ਦੀ ਤੇ SYL ਲਿੰਕ ਦੇ ਗਾਣੇ ਦੇ ਵਿੱਚ
ਇਹਦੇ ਲਿੰਕ ਕਿਵੇਂ ਜੁੜਦੇ ਨੇ। ਤਾਂ ਸਿੱਧੂ ਮੂਸੇਵਾਲੇ ਦਾ SYL ਗਾਣਾ ਜਿਹੜਾ ਕਿ ਲੀਕ ਹੋਇਆ ਸੀ ਹੁਣ ਰਿਲੀਜ਼ ਹੋ ਚੁੱਕਿਆ ਹੈ।